व्यूअर्स वेलकम बैक टू प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ ਦੇ ਅਗਨਭੇਟ ਹੋਣ ਦੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਅਗਨਭੇਟ ਹੋਏ ਨੇ। ਸੋ ਇਸ ਸਮੁੱਚੇ ਮਾਮਲੇ ਦੀ ਪੜਤਾਲ ਲਈ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 5 ਮੈਂਬਰੀ ਕਮੇਟੀ ਨਾਮਜ਼ਦ ਕੀਤੀ ਗਈ ਹੈ ਔਰ ਸਿੱਖ ਕਾਉਂਸਲ ਵੈਸਟਰਨ ਆਸਟ੍ਰੇਲੀਆ ਦੀ ਇਸ ਸੰਬੰਧੀ ਜਾਰੀ ਪ੍ਰੈਸ ਰਿਲੀਜ਼ ਵੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝਾ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਗਾਤਾਰਤਾ ਨਾਲ ਪੰਜਾਬ ਭਾਰਤੀ ਕਬਜ਼ੇ ਵਾਲੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2015 ਦੇ ਵਿੱਚ ਸਿਖਰ 'ਤੇ ਪਹੁੰਚੀਆਂ ਔਰ ਹੁਣ ਵੀ ਲਗਾਤਾਰਤਾ ਨਾਲ ਕਿਤੇ ਇਲੈਕਟ੍ਰਿਕ ਸ਼ਾਰਟ ਸਰਕਟ ਦੇ ਨਾਂ ਥੱਲੇ ਕਿਤੇ ਹੋਰ ਇਸ ਕਿਸਮ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਜਾਰੀ ਨੇ। ਹਾਲਾਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਉਹਦੇ ਅਦਬ ਅਦਾਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਾਨੂੰਨ ਵੀ ਬਣਾਇਆ ਗਿਆ ਉਹ ਵੀ ਜਿਹੜਾ ਵਿਵਾਦਾਂ ਦੇ ਘੇਰੇ 'ਚ ਆਇਆ। ਸਾਰਿਆਂ ਨੂੰ ਉਹਨਾਂ ਦੇ ਐਮਐਲਏਆਂ ਨੂੰ ਤਲਬ ਕੀਤਾ ਗਿਆ ਸੀ, ਸਿੱਖ ਐਮਐਲਏਆਂ ਨੂੰ। ਉਹ ਵੀ ਤਰੀਕ 29 ਜਿਹੜੀ ਹੈ ਉਹ ਅਸੀਂ ਗੱਲ ਕਰ ਰਹੇ ਹਾਂ। ਉਦੋਂ ਉਹ ਜਿਹੜੇ ਇਤਰਾਜ਼ ਅਕਾਲ ਤਖਤ ਨੇ ਜਥੇਦਾਰ ਨੇ ਉਹ ਸਾਰੀ ਵਿਚਾਰ 'ਚੋਂ ਕੱਢੇ। ਅਜੇ ਕੋਈ ਅਮੈਂਡਮੈਂਟਸ ਦੀ ਗੱਲ ਤਾਂ ਸਾਹਮਣੇ ਨਹੀਂ ਆਈ। ਲੇਕਿਨ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਹਾਲਾਂ ਇਹ ਤਾਂ ਕੋਈ ਲਾ ਨਹੀਂ ਹੈ ਕਿ ਜੇ ਅਸੀਂ ਅਮਰੀਕਾ ਦੀ ਵੀ ਗੱਲ ਕਰੀਏ ਤਾਂ ਇੱਥੇ ਫਸਟ ਅਮੈਂਡਮੈਂਟ ਇੰਨੀ ਕੁ ਪ੍ਰੋਟੈਕਸ਼ਨ ਬਹੁਤਿਆਂ ਨੂੰ ਦੇ ਦਿੰਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਜੇ ਤੀਜੇ ਨੂੰ, ਕਿ ਕੋਈ ਵੀ ਇੱਥੇ ਬਲੈਸਫੈਮੀ ਜਾਂ ਸੈਕਰਡ ਕਿਸੇ ਚੀਜ਼ ਦੀ ਸੰਭਾਲ ਲਈ ਕੋਈ ਕਾਨੂੰਨ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਹੜੇ ਓਵਰਆਲ ਲਾਅ ਨੇ ਰਿਲੀਜੀਅਸ ਫਰੀडम ਦੇ ਜਾਂ ਉਹਦੇ ਥੱਲੇ ਜਿਹੜਾ ਕੋਈ ਵੀ ਵਾਇਲੇਸ਼ਨ ਹੈ ਉਸ ਨੂੰ ਜਿਹੜਾ ਉਹ ਕਾਨੂੰਨ ਉਸ ਦੇ ਉੱਤੇ ਕਾਰਵਾਈ ਕਰਦਾ। ਇਸ ਵੇਲੇ ਅਸੀਂ ਦੇਖਦੇ ਹਾਂ ਕਿ ਕੈਨੇਡਾ, ਅਮਰੀਕਾ, ਯੂਕੇ ਤੋਂ ਬਾਅਦ ਵੱਡੀ ਪੋਪੂਲੇਸ਼ਨ ਸਿੱਖਾਂ ਦੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਸੈਂਸਸ ਵੀ ਹੋ ਰਹੀ ਹੈ। ਔਰ ਮੈਨੂੰ ਲੱਗਦਾ ਹੈ ਕਿ ਵੀ ਜੇ ਠੀਕ ਫੇਅਰ ਢੰਗ ਨਾਲ ਹੋਏ ਤਾਂ ਇਸ ਵੇਲੇ 6 ਲੱਖ ਤੋਂ ਜ਼ਿਆਦਾ ਸਿੱਖ ਆਸਟ੍ਰੇਲੀਆ 'ਚ ਵਸਦੇ ਨੇ। ਔਰ ਪੂਰੇ ਉਦਮ ਨਾਲ ਹਰ ਥਾਂ ਜਿਹੜੀ ਇੱਕ ਇਹ ਠੀਕ ਹੈ ਕੌਮੀ ਸਾਡੇ 'ਚ ਅਸੀਂ ਕਮਜ਼ੋਰੀਆਂ ਵੀ ਗਿਣਾਉਂਦੇ ਹਾਂ, ਪਰ ਇੱਕ ਪਾਰਟ ਹੈ ਵੀ ਜਿੱਥੇ ਵੀ ਸਿੱਖ ਜਾਣਗੇ ਭਾਵੇਂ 10 ਘਰ ਹੋਣਗੇ, ਪਹਿਲਾ ਉਹਨਾਂ ਦਾ ਯਤਨ ਹੁੰਦਾ ਕਿ ਗੁਰਦੁਆਰਾ ਸਾਹਿਬ ਸਥਾਪਿਤ ਹੋਏ। ਔਰ ਬਹੁਤ ਵਾਰ ਆਪਣੇ ਘਰਾਂ ਦੇ ਉੱਤੇ ਲੋਨ ਚੁੱਕ ਕੇ, ਔਰ ਦੂਸਰਾ ਹੁੰਦਾ ਵੀ ਗੁਰੂ ਦਾ ਘਰ ਸੋਹਣਾ ਬਣੇ। ਜਦੋਂ ਇੱਕ ਵਾਰੀ ਬਣ ਜਾਂਦਾ ਫਿਰ ਉਹ ਜਦੋਂ ਸੰਗਤ ਸ਼ੁਰੂ ਹੁੰਦੀ ਫਿਰ ਛੋਟਾ ਲੱਗਣ ਲੱਗ ਜਾਂਦਾ, ਫਿਰ ਹੁੰਦਾ ਵੱਡਾ ਬਣੇ। ਸੋ ਲੈ ਦੇ ਕੇ ਇਸ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਭਰ ਦੇ ਹਰ ਕੋਨੇ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ, ਖੂਬਸੂਰਤ ਗੁਰਦੁਆਰਾ ਸਾਹਿਬਾਨ ਸੁਭਾਏਮਾਨ ਨੇ। ਹੁਣ ਜਿੱਥੇ ਸਾਡੀ ਇੱਕ ਪਾਸੇ ਉਸ ਦੁਸ਼ਮਣ ਦੇ ਨਾਲ ਲੜਾਈ ਹੈ ਦਿੱਲੀ ਸਟੇਟ ਦੇ ਨਾਲ, ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਟੂਗੈਦਰਨੈਸ ਹੈ। ਬਾਹਰ ਵੀ ਉਹਨਾਂ ਦਾ ਯਤਨ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਮੌਕਾ ਬਾ ਮੌਕਾ ਕੋਈ ਵੀ ਪਾਰਟ, ਔਰ ਉਹਨਾਂ ਦੀ ਸਟੇਟ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਈ ਹੈ। ਔਰ ਇਸੇ ਤਰ੍ਹਾਂ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਕਈ ਵਾਰ ਜਿਹੜਾ ਜਦੋਂ ਅਸੀਂ ਬੇਅਦਬੀ ਨੂੰ ਲੈ ਕੇ ਗੱਲ ਕਰਦੇ ਹਾਂ ਤੇ ਇਸ ਗੱਲ ਦੇ ਲਈ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ CCTV ਕੈਮਰੇ, ਡਿਫੈਂਸ ਔਰ 24 ਆਵਰ ਪ੍ਰੈਜ਼ੈਂਸ ਕਿਸੇ ਦੀ ਇਹ ਜ਼ਰੂਰੀ ਰਹਿਣੀ ਚਾਹੀਦੀ ਹੈ। ਕਿਉਂਕਿ ਕੋਈ ਜ਼ਰੂਰੀ ਨਹੀਂ ਬਹੁਤ ਸਾਰੇ ਮੈਂਟਲੀ ਸਿੱਖ ਲੋਕ ਵੀ ਜਾਂ ਕਿਹਨੂੰ ਕੌਣ ਵਰਤ ਰਿਹਾ। ਮੈਂ ਇਹ ਵੇਰਵਾ ਇਸ ਲਈ ਦੇ ਰਿਹਾ ਜਿਹੜੀ ਖਬਰ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਦੁਨੀਆ ਭਰ ਦੇ ਜਿਹੜੇ ਸਿੱਖਾਂ ਦੇ ਹਿਰਦੇ ਵਲੂੰਦਰੇ ਨੇ ਉਹ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਪ੍ਰੋਮੀਨੈਂਟ ਹੈ, ਉਸ ਦਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨਾਂ ਥੱਲੇ ਵਰਜੀਨੀਆ ਦੇ ਵਿੱਚ ਵਾਕਿਆ ਇੱਕ ਜਿਹੜਾ ਵਾਪਰਿਆ। ਹਾਲਾਂਕਿ ਸ਼ਾਮ ਦਾ ਦੀਵਾਨ ਜਿਹੜਾ ਉੱਥੇ 8 ਵਜੇ ਖਤਮ ਹੋਇਆ, ਜਿਹੜੀ ਮੈਂ ਹੁਣ ਮੀਡੀਆ ਰਿਪੋਰਟਿੰਗ ਦੇਖ ਰਿਹਾ। ਔਰ ਉਸ ਤੋਂ 1.5 ਘੰਟੇ ਬਾਅਦ ਸੰਗਤਾਂ ਜਦੋਂ ਚਲੀਆਂ ਗਈਆਂ ਜਾਂ ਦੂਜੀਆਂ ਤਾਂ ਮੇਨ ਜਿਹੜਾ ਦੀਵਾਨ ਹਾਲ ਔਰ ਜਿਹੜਾ ਕਿਚਨ ਨਾਲ ਲੱਗਦਾ ਹੈ, ਔਰ ਜਿੱਥੇ ਕਿਉਂਕਿ ਇਹ ਕੋਈ ਪਰਮਾਨੈਂਟ ਅਜੇ ਕੋਈ ਅਜੇ ਤੱਕ ਸੰਗਤ ਜੁੜ ਕੇ ਇਸ ਨੂੰ ਅੱਗੇ ਕਰ ਰਹੀ ਸੀ, ਅਜੇ ਕੋਈ ਉਸ ਕਿਸਮ ਦਾ ਐਸਟੈਬਲਿਸ਼ ਵੱਡੀ ਵਾਲਾ ਗੁਰਦੁਆਰਾ ਨਹੀਂ ਸੀ ਜਿਵੇਂ ਤੁਸੀਂ ਕੋਈ ਵੇਅਰ ਹਾਊਸ ਲੈਂਦੇ ਹੋ ਜਾਂ ਦੂਸਰੇ ਲੈਂਦੇ ਹੋ। ਉਹਦੇ 'ਚ ਅਜੇ ਰੀਜ਼ਨ ਕੀ ਬਣਿਆ ਉਹਨਾਂ ਦੀ ਜਿਹੜੀਆਂ
ਐਮਰਜੈਂਸੀ ਸਰਵਿਸਿਜ਼ ਨੇ, ਫਾਇਰ ਬ੍ਰਿਗੇਡ ਔਰ ਦੂਸਰੀ ਜਿਹੜੀ ਉਹਨਾਂ ਦੀ ਬਾਡੀ ਆ ਉਹ ਇਨਵੈਸਟੀਗੇਟ ਕਰ ਰਹੀ ਹੈ। ਲੇਕਿਨ ਜਿਹੜੀ ਖਬਰ ਹੈ ਵੀ ਉਸ ਜਿਹੜੀ ਅੱਗ ਲੱਗੀ ਉਹ ਕਿਚਨ ਚੋਂ ਆਈ, ਕੀ ਹੋਇਆ, ਉਸ ਨੇ ਫੌਰਨ ਗੁਰਦੁਆਰਾ ਦਾ ਮੇਨ ਹਾਲ ਜਿੱਥੇ ਮਹਾਰਾਜ ਦੇ ਸਰੂਪ ਵਿਚਾਰ ਸਨ ਉਹਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਔਰ ਜਿਹੜਾ ਰੂਫ ਹੈ ਉਹ ਕਲੈਪਸ ਹੋ ਕੇ ਡਿੱਗਿਆ ਔਰ 4 ਗੁਰੂ ਗ੍ਰੰਥ ਸਾਹਿਬ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਲੇਕਿਨ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਅਗਨ ਭੇਟ ਹੋਏ। ਉਹਨਾਂ 'ਚੋਂ ਕੁਛ ਜਿਹੜੇ ਨੇ ਕੁਛ ਦੇ ਜਿਹੜੇ ਪਵਿੱਤਰ ਅੰਗ ਨੇ ਉਹ ਨੇ, ਲੇਕਿਨ ਕੁੱਲ ਮਿਲਾ ਕੇ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਕਿ ਅਗਨ ਭੇਟ ਹੋਏ। ਇਸ ਖਬਰ ਨੇ ਜਿਹੜਾ ਉਹ ਲੋਕਲ ਸੰਗਤ ਔਰ ਦੂਸਰੀ ਤਾਂ ਔਰ ਉੱਥੇ ਕੋਈ ਜਿੰਨੀ ਇਨੀਸ਼ੀਅਲੀ ਮੇਰੀ ਵੀ ਗੱਲਬਾਤ ਉੱਥੋਂ ਦੇ ਜਿਹੜੇ ਨੁਮਾਇੰਦਿਆਂ ਦੇ ਨਾਲ ਆਸਟ੍ਰੇਲੀਅਨ ਸਿੱਖਾਂ ਦੇ ਜਿਹੜੇ 5 ਥਾਪੇ ਨੇ, ਅਕਾਲ ਤਖਤ ਨੇ ਫੌਰਨ ਇਸ ਦੇ ਉੱਤੇ ਕਾਰਵਾਈ ਕਰਦੇ ਆ 5 ਮੈਂਬਰੀ ਕਮੇਟੀ, ਜਿਨ੍ਹਾਂ ਚੋਂ ਇੱਕ ਮੁੱਖ ਤੌਰ ਦੇ ਉੱਤੇ ਨਿਊਜ਼ੀਲੈਂਡ ਦੇ ਨੇ ਸਰ ਦਲਜੀਤ ਸਿੰਘ ਸੈਂਟਰਲ ਸਿੱਖ ਐਸੋਸੀਏਸ਼ਨ ਦੇ, ਉਹਨਾਂ ਨੂੰ ਔਰ ਸਰ ਮਨਦੀਪ ਸਿੰਘ ਆਸਟ੍ਰੇਲੀਅਨ ਸਿੱਖ ਕੌਂਸਲ ਆਸਟ੍ਰੇਲੀਆ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਆਸਟ੍ਰੇਲੀਆ ਔਰ ਸਰ ਗੁਰਿੰਦਰਜੀਤ ਸਿੰਘ ਐਡੀਲੇਡ ਦੇ ਨੇ ਉਹਨਾਂ ਨੂੰ, ਤੇ ਕਰਮਜੀਤ ਸਿੰਘ ਕੋਆਰਡੀਨੇਟ ਕਰਨਗੇ ਸਕੱਤਰ ਜਿਹੜੇ ਸੈਂਟਰ ਸਿੱਖ ਐਸੋਸੀਏਸ਼ਨ ਨਿਊਜ਼ੀਲੈਂਡ, ਉਹਨਾਂ ਨੂੰ ਇਹ ਐਡਰੈਸ ਕੀਤੀ ਹੈ। ਉਹਨਾਂ ਨੇ ਅਕਾਲ ਤਖਤ ਦੇ ਸੈਕਟਰੀਏਟ ਤੋਂ ਬਗੀਚਾ ਸਿੰਘ ਇਹ ਇੰਚਾਰਜ ਨੇ ਸੈਕਟਰੀਏਟ ਅਕਾਲ ਤਖਤ ਸਾਹਿਬ ਦੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਦੁਖਦਾਈ ਖਬਰ ਪਹੁੰਚੀ ਹੈ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ 'ਚ ਅੱਗ ਲੱਗੀ ਹੈ, ਇਮਾਰਤ ਨੁਕਸਾਨੀ ਗਈ ਹੈ ਔਰ ਉਹਨਾਂ ਨੇ ਆਦੇਸ਼ ਦਿੱਤਾ ਜਥੇਦਾਰ ਸਾਹਿਬ ਵੱਲੋਂ ਕਿ ਉੱਥੇ ਮੌਕੇ 'ਤੇ ਜਾ ਕੇ ਸਥਾਨਕ ਪ੍ਰਸ਼ਾਸਨ ਤੇ ਦਸ਼ਮੇਸ਼ ਦਰਬਾਰ ਵਰਜੀਨੀਆ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਇਸ ਘਟਨਾ ਦੀ ਪੂਰੀ ਜਿਹੜੀ ਹੈ ਜਾਂਚ ਕੀਤੀ ਜਾਏ ਔਰ ਪਾਵਨ ਬੀੜਾਂ ਸੰਬੰਧੀ ਵੀ ਜਿਹੜੀ ਜਾਣਕਾਰੀ ਦਿੱਤੀ ਜਾਏ। ਸੋ ਇਹ ਮੁੱਖ ਤੌਰ ਤੇ ਹੈ ਔਰ ਆਲਰੇਡੀ ਇਸ ਦੇ ਲਈ ਆਸਟ੍ਰੇਲੀਆ ਦੇ ਜਿਹੜੇ ਨੁਮਾਇੰਦੇ ਨੇ, ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਮੁਲਕ ਹੈ, ਆਬਾਦੀ ਤਾਂ ਉਹਨਾਂ ਦੀ ਉਨੀ ਕੀ ਹੈ ਜਿੰਨੀ ਸਾਡੀ ਕੈਲੀਫੋਰਨੀਆ ਸਟੇਟ ਦੀ ਹੈ, ਲੇਕਿਨ ਆਸਟ੍ਰੇਲੀਆ ਆਪਣੇ ਆਪ 'ਚ ਮੁਲਕ ਵੀ ਹੈ ਤੇ ਕੰਟੀਨੈਂਟ ਵੀ ਹੈ, ਮਹਾਂਦੀਪ ਵੀ ਹੈ। ਔਰ ਇਹ ਸਾਰੇ ਦੇ ਉੱਤੇ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਉਹਨਾਂ ਦੀ ਸਟੇਟਮੈਂਟ ਵੀ ਸਾਨੂੰ ਵਸੂਲ ਹੋਈ ਹੈ। ਉਹਨਾਂ ਨੇ ਡੀਪ ਗਰੀਫ ਇਸ ਦੇ ਉੱਤੇ ਜ਼ਾਹਰ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੀ ਸਿੱਖ ਸੰਗਤ ਦੇ ਨਾਲ ਆਪਣਾ ਜੋ ਚੱਲ ਰਿਹਾ ਜਿਹੜਾ ਗਟ ਰੈਂਚਿੰਗ ਗਰੀਫ ਹੈ, ਪ੍ਰੋਫਾਊਂਡ ਸੌਰੋ, ਉਹ ਸ਼ੇਅਰ ਕਰਦੇ ਹਾਂ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਇਨ ਵਰਜੀਨੀਆ ਐਡੀਲੇਡ 26 ਜੁਲਾਈ ਦੀ ਰਾਤ ਨੂੰ ਜਿਹੜਾ ਇਹ ਦੁਖਦਾਈ ਪਾਣਾ ਵਾਪਰਿਆ ਔਰ ਇਹ ਜਿਹੜੇ ਨੇ ਇਸ ਨੂੰ ਬੁਝਾਉਣ ਦੇ ਲਈ ਹਾਲਾਂਕਿ 60 ਫਾਇਰ ਫਾਈਟਰ ਆਏ, ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਨਹੀਂ ਬਚਾ ਸਕੇ, ਬਿਲਡਿੰਗ ਦਾ ਵੀ ਨੁਕਸਾਨ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਸਾਡੀ ਸੰਗਤ ਦੇ ਉੱਤੇ ਜਿਹੜਾ 4 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਉਸਨੇ ਸਾਡੇ ਦਿਲਾਂ ਨੂੰ ਬਹੁਤ ਦੁਖੀ ਕੀਤਾ ਔਰ the loss of our sacred beads is a deep spiritual wound felt by Sikhs across Australia and around the world. The Sangat is united in mourning the painful tragedy. ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ we stand together with local Sikh Sangat of Adelaide and the management of Gurdwara Dashmesh Darbar in full solidarity. Sikh Council of Western Australia on behalf of Western Australia Sangat offers complete support to the affected community during this difficult time and remains ready to assist in any way required as they begin the process of recovery and rebuilding. So ਇਹ ਬੜਾ ਇੰਪੋਰਟੈਂਟ ਹੋਏਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਸੰਗਤ ਦਾ ਜਿਹੜਾ ਰੂਹਾਨੀਅਤ ਦਾ ਮੀਰੀ ਪੀਰੀ ਦਾ ਸੋਰਸ ਉਹ ਸਫਰ ਹੈ। ਸੋ ਇਸ ਪਹਿਲਾ ਪਾਰਟ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਜਿਹੜੀ ਉਹਨਾਂ ਨੂੰ ਜੋ ਉਹਨਾਂ ਦਾ ਰੈਜ਼ੀਡਿਊ ਹੈ ਉਹਨੂੰ ਕਿਵੇਂ ਅਗਨ ਭੇਟ ਔਰ ਜੋ ਵੀ ਸੰਗਤ ਦਾ ਹੋਏ ਫਿਰ ਪਛਤਾਤਾਪ ਦਿਵਸ ਹੁੰਦਾ ਹੈ। ਫਿਰ ਅਸਲੀ ਗੱਲ ਹੈ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਖੂਬਸੂਰਤ ਤਾਮੀਰ ਕਰਕੇ ਦੇਣ ਦੇ ਵਿੱਚ ਸੰਗਤ ਦੀ ਮਾਇਕ ਮਦਦ ਹਰ ਪੱਖੋਂ। ਹਾਲਾਂ ਜਿਵੇਂ ਮੈਂ ਵੀ ਜਿੰਨੀ ਕੁ ਪੜਤਾਲ ਕੀਤੀ ਹੈ ਇਹ ਇੱਕ ਐਕਸੀਡੈਂਟ ਹੀ ਲੱਗਦਾ ਹੈ, ਸ਼ਰਾਰਤ ਵੱਲ ਨਹੀਂ ਹੈ। ਹਾਲਾਂ ਜਦੋਂ ਤੱਕ ਕਿਉਂਕਿ ਆਸਟ੍ਰੇਲੀਆ ਦੀ ਆਪਣੀ ਹਕੂਮਤ ਜਾਂ ਉਹਨਾਂ ਦੇ ਆਪਣੇ ਵੀ ਜਿਹੜੇ ਐਕਸਪਰਟ ਨੇ ਉਹ ਉਹਨੂੰ ਇਨਵੈਸਟੀਗੇਟ ਕਰ ਰਹੇ ਨੇ, ਸੋ ਅਸੀਂ ਬਿਲਕੁਲ ਕਲੀਨ ਚਿੱਟ ਤਾਂ ਨਹੀਂ ਦੇਣਾ ਚਾਹੁੰਦੇ, ਲੇਕਿਨ ਐਸਾ ਵੀ ਆਇਆ ਵੀ ਕੋਈ ਕਮੇਟੀ 'ਚ ਕੋਈ ਰੌਲਾ ਨਹੀਂ ਹੈ, ਉਹ ਵਲੰਟੀਅਰੀ ਕਿਸਮ ਦੇ ਸੇਵਾਦਾਰ ਅਜੇ ਤਾਂ ਗੁਰਦੁਆਰਾ ਸਾਹਿਬ ਤਾਮੀਰ ਕਰਨਾ ਸੀ ਉਹਨਾਂ ਨੇ, ਉਹ ਜਿਵੇਂ ਵੇਅਰ ਹਾਊਸ ਲੈ ਕੇ ਇੱਥੇ ਤੁਸੀਂ ਕੋਈ ਕਰਦੇ ਹੋ। ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ ਐਂਟਾਇਰ ਸਿੱਖ ਕਮਿਊਨਿਟੀ ਨੂੰ ਅਰਜ਼ ਕਰਦੇ ਹਾਂ
to place its full trust in the Department of Fire and Emergency Services, forensic police and local authorities as they carry out their professional investigation into the cause of the fire. ਜਦੋਂ ਔਰ ਇਹੀ ਮੈਂ ਵੀ ਕਿਹਾ ਕਿ ਭਾਈ ਉਹਦੀ ਵੇਟ ਕੀਤੀ ਜਾਏ ਜੀ। ਔਰ ਆਸਟ੍ਰੇਲੀਅਨ ਸਿੱਖ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਟਰੈਵਲ ਕਰ ਰਹੀ ਹੈ ਸਾਈਟ ਤੇ ਜਾਣ ਨੂੰ ਐਜ਼ ਜਿਵੇਂ ਅਕਾਲ ਤਖਤ ਸਾਹਿਬ ਦੀ ਹਦਾਇਤ ਹੈ ਔਰ ਆਸਟ੍ਰੇਲੀਅਨ ਸਿੱਖ ਕੌਂਸਲ। ਔਰ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਸਟਰੋਂਗਲੀ ਰਿਕੁਐਸਟ ਆਲ ਮੈਂਬਰਸ ਆਫ ਦਾ ਕਮਿਊਨਿਟੀ ਟੂ ਰਿਫਰੇਨ from acting upon circulating or giving weight to unconfirmed reports or seclusive information. Patience and discipline at this stage will help ensure that the truth is established properly and the sanctity of Guru Sahib is upheld with dignity. क्योंकि इदां दे वेले बहुत सारियां अफवाहां और ਦੂਸਰਾ ਹਿੰਦੂ ਤੋਂ ਵੀ ਉਹਨਾਂ ਦਾ ਮੀਡੀਆ ਆਪਣੀ ਸ਼ਰਾਰਤ ਤੇ ਲੱਗਾ ਹੁੰਦਾ। ਸੋ ਇਹ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜੇ ਇਨਵੈਸਟੀਗੇਟਿਵ ਟੀਮ ਡਿਕਲੇਅਰ ਕੀਤੀ ਗਈ ਹੈ ਆਲਰੇਡੀ, ਕਿਉਂਕਿ ਜਿਵੇਂ ਮੈਂ ਕਿਹਾ ਆਸਟ੍ਰੇਲੀਆ ਵਾਈਡ ਹੈ ਐਡੀਲੇਡ ਤੱਕ ਪਹੁੰਚਣ ਲਈ। ਜੇ ਤੁਸੀਂ ਮੈਲਬਰਨ ਤੋਂ ਜਾਂ ਦੂਸਰੇ ਪਰਥ ਤੋਂ 2-2 3 ਘੰਟੇ ਦੀਆਂ ਫਲਾਈਟਸ ਨੇ। ਸੋ ਇਨਵੈਸਟੀਗੇਟਿਵ ਟੀਮ ਅੱਜ ਪਹੁੰਚ ਗਈ ਹੋਏਗੀ। ਸੋ ਜਿਹੜੀ ਵੀ ਕੋਈ ਫਰਦਰ ਇਹਦੀ ਰਿਪੋਰਟਿੰਗ ਹੋਈ ਉਹ ਅਸੀਂ ਸਾਂਝੀ ਕਰਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਿਹੜਾ ਸਾਡਾ ਆਪਣੇ ਵਿਊਅਰਸ ਦੱਸ ਦਈਏ TV 84 ਆਪਣਾ ਜਿਹੜਾ ਮੇਨ ਚੈਨਲ ਹੈ ਉਸ 'ਤੇ ਫਿਰ ਦੁਬਾਰਾ ਸਟ੍ਰਾਈਕ ਮਾਰ ਦਿੱਤੀ ਗਈ ਹੈ। ਹੁਣ ਜਿਹੜੇ ਆਪਣੇ TV 84 USA ਦੇ ਜਿਹੜੇ ਆਪਣੇ ਵਿਊਅਰ ਨੇ ਉਹਨਾਂ ਦੇ ਆਪਾਂ ਕਮੈਂਟਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਧਰਮ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਤੇ ਫਤਿਹ ਬੁਲਾਉਂਦੇ ਨੇ। ਔਰ ਲਾਖਾ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਹਾਂਜੀ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਡੇ ਪਿੰਡ ਦੀ ਇੱਕ ਖਬਰ ਆਈ ਹੈ ਤੇ ਉੱਥੇ ਇੱਕ ਬੰਦਾ ਚਮਾਰ ਆ, ਉਸ ਨੂੰ ਚਮਾਰ ਕਹਿ ਦਿੱਤਾ, ਉਹਨੇ ਸਾਰੇ ਪਿੰਡ ਨੂੰ ਥਾਣੇ ਵਿੱਚ ਬੰਦ ਕਰਾ ਦਿੱਤਾ ਹੈ। ਸੋ ਚਮਾਰ ਨੂੰ ਚਮਾਰ ਨਹੀਂ ਕਹਿਣਾ ਤੇ ਹੋਰ ਕੀ ਕਹਿਣਾ ਹੈ ਇਹਦੇ ਬਾਰੇ ਵਾਹਿਗੁਰੂ ਜੀ? ਦੇਖੋ ਇਹ ਵੀ ਠੀਕ ਹੈ ਵੀ ਕਈ ਵਾਰ ਇਹ ਜਿਹੜੇ ਜਾਤੀ ਸੂਚਕ ਲਫ਼ਜ਼ ਨੇ ਇਹ ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਵੀ ਇਸਤੇਮਾਲ ਕੀਤੇ ਜਾਂਦੇ ਨੇ, ਲੇਕਿਨ ਔਰ ਇਸ ਦੇ ਉੱਤੇ ਕਾਨੂੰਨ ਹੈ, ਲੇਕਿਨ ਕਈ ਵਾਰ ਇਸ ਦਾ ਮਿਸਯੂਜ਼ ਵੀ ਹੁੰਦਾ ਹੈ। ਕਿਉਂਕਿ ਤੁਸੀਂ ਜਿਹੜੀ ਘਟਨਾ ਬਿਆਨੀ ਹੈ ਉਹਦੀ ਹਕੀਕਤ ਕੀ ਹੈ ਸਾਨੂੰ ਨਹੀਂ ਪਤਾ, ਪਰ ਇਹ ਸਾਨੂੰ ਪਤਾ ਹੈ ਵੀ ਇਸ ਦਾ ਜਿਹੜਾ ਸ਼ਡਿਊਲ ਕਾਸਟ ਜਾਂ ਦੂਸਰੇ ਦੇ ਥੱਲੇ ਡਰੋਗੇਟਰੀ ਟਰਮ ਦਾ ਇਸਤੇਮਾਲ ਕਰਨਾ ਇਹ ਇੱਕ ਪਾਸੇ ਹੈ ਜਿਹੜਾ ਕੰਡੈਮਨੇਬਲ ਹੈ, ਜਿਹੜਾ ਅਸੀਂ ਸਮਝਦੇ ਹਾਂ ਵੀ ਹਰ ਇਨਸਾਨ ਦੀ ਡਿਗਨਿਟੀ ਹੈ ਔਰ ਸਿੱਖੀ ਕੋਈ ਜ਼ਾਤ ਪਾਤ ਯਕੀਨ ਨਹੀਂ ਰੱਖਦੀ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਦਾਜ ਦਾ ਕਾਨੂੰਨ ਬਣਿਆ ਤਾਂ ਇਸ ਲਈ ਕਿ ਭਾਈ ਜਿਹੜੇ ਲੋਭੀ ਕਿਸਮ ਦੇ ਲੋਕ ਬੱਚੀਆਂ ਦੇ ਉੱਤੇ ਜ਼ਬਰ ਕਰਦੇ ਨੇ ਜਾਂ ਦਾਜ ਦੇ ਲਾਲਚੀ ਲੋਕ ਉਹਨਾਂ ਨੂੰ ਸਾੜ ਦੇਣ ਤੱਕ ਜਾਂਦੇ ਸੀ ਕਿ ਵੀ ਉਹਨਾਂ ਨੂੰ ਜਿਹੜਾ ਉਹਦੇ 'ਤੇ ਰੋਕ ਪਏ। ਪਰ ਹੁਣ ਹੋਣਾ ਕੀ ਹੋਇਆ ਸ਼ੁਰੂ ਕਿ ਭਾਈ ਈਵਨ ਉਸ ਦਾ ਸਹਾਰਾ ਲੈ ਕੇ ਚੰਗੇ ਭਲੇ ਸ਼ਰੀਫ ਬੰਦਿਆਂ ਨੂੰ ਵੀ ਜਿਹੜੀਆਂ ਬੀਬੀਆਂ ਨਹੀਂ ਵਸਣਾ ਚਾਹੁੰਦੀਆਂ ਜਾਂ ਦੂਜਾ ਤਾਂ ਉਹਨਾਂ ਨੇ ਕੋਈ ਡਰਾਮਾ ਕਰਨਾ ਤਾਂ ਉਹਨਾਂ ਨੇ ਦਾਜ ਦਾ ਤੇ ਆਪਣੇ ਸਹੁਰਿਆਂ ਨੂੰ ਹੀ ਫਸਾਇਆ ਹੁੰਦਾ ਕਿਉਂਕਿ ਤੂੰ ਜਾ ਕੇ ਉਹਨਾਂ ਸ਼ਿਕਾਇਤ। ਸੋ ਮਿਸਯੂਜ਼ ਕਾਫੀ ਹੈ। ਸੋ ਇਸ ਲਾਅ ਦਾ ਵੀ ਕਾਫੀ ਮਿਸਯੂਜ਼ ਹੈ ਔਰ ਹੋ ਸਕਦਾ ਹੈ ਜਿਹੜਾ ਵੀ ਬੰਦੇ ਨੇ ਕੀਤਾ ਉਹਨੇ ਆਪਣੀ ਕੋਈ ਕਿਹੜੀ ਕੱਢੀ ਹੈ ਔਰ ਉਹਦੇ ਥੱਲੇ ਜਿਹੜਾ ਉਹਦਾ ਮਿਸਯੂਜ਼ ਕੀਤਾ ਲਾਅ ਦਾ। ਸੋਨਮਾਲ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਸਿਮਰ ਕੌਰ ਜਿਹੜੇ ਨੇ ਉਹ ਵੀ ਫਤਿਹ ਔਰ ਫਿਰ ਕਹਿੰਦੇ ਨੇ ਕਿ ਆਲਵੇਜ਼ ਗ੍ਰੇਟ ਪ੍ਰੋਗਰਾਮ, ਪ੍ਰਾਊਡ ਆਫ ਯੂ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਭੈਣ ਜੀ। ਗੁਰਸਿਮਰ ਕੌਰ ਜੀ, ਅਮਰਜੀਤ ਸੈਣੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਪਾਲ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿਹੜੇ ਨੇ ਉਹ ਵੀ ਜਿਹੜੇ ਨੇ ਸਾਨੂੰ ਕਹਿੰਦੇ ਨੇ ਕਿ ਰੇਸ ਅਮਰੀਕਨ ਫਲੈਗ ਇਨ ਖਾਲਿਸਤਾਨ ਔਰ ਅਮਰੀਕਾ ਉਹਨਾਂ ਨੇ ਕਿਹਾ। ਔਰ ਫਿਰ ਇਸ ਤਰ੍ਹਾਂ ਬ੍ਰਾਹਮਣੀ ਭਿੰਦਰ ਜਿਹੜੇ ਨੇ ਉਹ ਵੀ ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਗੁਸਕੇ ਜੀ ਵੀ ਕਹਿੰਦੇ ਨੇ ਹੁਣ ਤਾਂ ਬਾਪ ਹੀ ਨਹੀਂ ਕੁਝ ਹੋਰ ਵੀ ਬਣਾ ਸਕਦੇ ਨੇ ਰਵਦਾਸੀਆਂ ਵਰਗ ਨੂੰ, ਪਰ ਵੋਟਾਂ ਤੋਂ ਬਾਅਦ ਇਹ ਆਪ ਬਾਪ ਬਣਨਗੇ। ਹਾਂ ਤੁਸੀਂ ਬਿਲਕੁਲ ਠੀਕ ਕਿਹਾ। ਇਸ ਵੇਲੇ ਸਿਰਫ ਪੰਜਾਬ 'ਚ ਵੋਟਾਂ ਔਰ ਇਹਨਾਂ ਫਾਲਟ ਲਾਈਨਸ ਨੂੰ ਕਰਕੇ ਸਿੱਖਾਂ ਨੂੰ ਸਭ ਤੋਂ ਵੱਧ ਹਾਰਮ ਕਰਨ ਦੀ ਲਾਈਨ ਹੈ ਇਹਨਾਂ ਦੀ।
ਔਰ ਫਿਰ ਕਹਿੰਦੇ ਨੇ ਕਿ ਕਿਸੇ ਰਵਿਦਾਸੀਏ ਨੂੰ ਮੰਦਿਰ ਦਾ ਪੁਜਾਰੀ ਹੀ ਬਣਾ ਦੇਣ। ਨਾ ਨਾ, ਉਹ ਤਾਂ ਮੱਥਾ ਨਹੀਂ ਟੇਕਣ ਦਿੰਦਾ ਪੁਜਾਰੀ ਬਣਾਉਣ ਦੀ ਗੱਲ। ਔਰ ਫਿਰ ਇਸ ਤਰ੍ਹਾਂ ਨਾਗਰਾ ਸਾਹਿਬ ਜੀ ਕਹਿੰਦੇ ਨੇ ਅੰਕਲ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਿਕਰਮਜੀਤ ਸਿੰਘ ਜੀ ਫਤਿਹ। ਔਰ ਸਾਈਲੋ ਜਿਹੜੇ ਨੇ ਮਾਈਟਰੀਅਰਸ ਜਿਹੜੇ ਨੇ ਕਹਿੰਦੇ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਡਾਕਟਰ ਸਾਹਿਬ ਤੇ ਤੁਹਾਡੀ ਪੂਰੀ ਟੀਮ ਨੂੰ। ਆਸ ਕਰਦੇ ਹਾਂ ਕਿ ਖਾਲਸਾ ਜਲਦੀ ਬਣੇ ਤੇ ਅਸੀਂ ਵੀ ਆਜ਼ਾਦੀ ਦਾ ਆਨੰਦ ਮਾਣ ਸਕੀਏ। ਰਾਜ ਕਰੇਗਾ ਖਾਲਸਾ। ਵਾਹ ਵਾਹ ਵਾਹ, ਬਹੁਤ ਸ਼ੁਕਰੀਆ। ਜਗਦੇਵ ਸਿੰਘ ਜੀ ਜਿਹੜੇ ਫਤਿਹ ਬੁਲਾਉਂਦੇ ਨੇ। ਬਾਇਓ ਟੈਕਸ ਜਿਹੜੇ ਨੇ ਉਹ ਵੀ ਕਹਿੰਦੇ ਕਾਕਰੋਚ ਪ੍ਰੋਟੈਸਟ ਜਸਟ ਆਰਗੇਨਾਈਜ਼ਡ ਅਨਦਰ ਕੁੰਭ ਮੇਲਾ ਇਹ ਅਨਦਰ ਪੋਲੀਟੀਕਲ ਡਿਫੈਂਸ। ਇਹਨੂੰ ਤਾਂ ਮੈਂ ਅੰਨਾ ਹਜ਼ਾਰੇ ਸੀਨ 2 ਹਾਂਜੀ ਪੋਲੀਟੀਕਲ ਡਿਫੈਂਸ ਸਾਗਰ ਮੰਥਨ ਆਫ ਨਿਊ ਪੋਲੀਟੀਕਲ ਵਿੰਗ। ਔਰ ਫਿਰ ਕਹਿੰਦੇ ਕਾਕਰੋਚ ਕੁੰਭ ਮੇਲਾ ਇਟਸ ਆਰਗੇਨਾਈਜ਼ਡ ਬਾਈ ਹਿੰਦੂ ਫਾਊਂਡੇਸ਼ਨ ਐਂਡ Vivekanand Foundation from US based by Dovell's strategy। और quite right it seems to be। और ਨਾਗਰਾ ਸਾਹਿਬ ਕਹਿੰਦੇ ਨੇ ਕਿ ਅੰਕਲ ਜੀ ਤੁਸੀਂ ਅਤੇ ਅੰਕਲ ਡਾਕਟਰ ਬਖਸ਼ੀਸ਼ ਸਿੰਘ ਅਤੇ ਪੰਨੂ ਵੀਰ ਜੀ ਖਾਲਸਾਨ ਲਈ ਬਹੁਤ ਵਧੀਆ ਕੰਮ ਕਰਦੇ ਨੇ। ਖਾਲਸਾਨ ਤਾਂ ਬਣ ਕੇ ਹੀ ਰਹੇਗਾ। ਵੋਟ ਫॉर 16 ਅਗਸਤ। ਖਾਲਸਾ ਜ਼ਿੰਦਾਬਾਦ, ਪੰਜਾਬ ਵੱਲ ਖਾਲਿਸਤਾਨ। ਦੇਖੋ ਭਾਈ ਸਾਹਿਬ, ਤੁਹਾਡਾ ਸ਼ੁਕਰੀਆ। ਤੁਸੀਂ ਸਾਨੂੰ ਬੇਟਾ, ਤੁਸੀਂ ਹੁਣ ਅੰਕਲ ਜੀ ਕਹਿ ਕ੍ਰੈਡਿਟ ਦਿੰਦੇ ਹੋ। ਅਸੀਂ ਤਾਂ ਜਸਟ ਇੱਕ ਆਵਾਜ਼, ਪੋਲੀਟੀਕਲ ਈਡੀਅਮ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਔਰ ਪੰਜਾਬ ਦੀ ਧਰਤੀ ਤੇ ਰਹਿੰਦੇ ਆ 20 ਜਿਹੜੇ ਅੱਜ ਜੇਲ੍ਹਾਂ 'ਚ ਵੀ ਬੰਦ ਨੇ ਔਰ ਇਸ ਸਭ ਦੇ ਬਾਵਜੂਦ ਰੁਕਾਵਟਾਂ ਦੇ ਆਵਾਜ਼ ਬੁਲੰਦ ਕਰਦੇ ਨੇ। ਔਰ ਤੁਹਾਡੇ ਵਰਗੇ ਵੀਰ ਭੈਣਾਂ, ਬੱਚੇ ਜਿਹੜੇ ਅਗਲੀ ਜਨਰੇਸ਼ਨ ਜਿਹਨੇ ਝੰਡਾ ਚੁੱਕਿਆ, ਇਹ ਜਿਹੜਾ ਸਾਡਾ ਅਸਲੀ ਸਰਮਾਇਆ ਹੈ। ਬਾਕੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਅਵਸ਼ ਖਾਲਿਸਤਾਨ ਬਣੇਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਭਾਈ ਫਿਰ ਕਹਿੰਦੇ ਨੇ ਕਿ yoga is fitness for Saudi sheikh market from 700 years. Yoga was fitness for Hindu women organized by Mughal kings to good shape for Saudi sheikh women market from past 7 years. 700 ideology और ideology। So ਫਿਰ ਕਹਿੰਦੇ ਨੇ ਕਿ ਸਤਨਾਮ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਕੌਰ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਔਰ ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨਾਗਰਾ ਸਾਹਿਬ ਕਹਿੰਦੇ ਮੈਂ ਸਿਰਫ ਸਾਡੇ ਪੰਥਕ ਜਿਹੜੇ ਚੈਨਲ ਹੀ ਦੇਖਦਾ। ਥੈਂਕਸ TV 84 ਪੋਲੀਟਿਕਸ ਪੰਜਾਬ ਅਤੇ ਸਤਲੁਜ TV ਦੇਖਦਾ ਅਤੇ ਸਪੋਰਟ ਕਰਦਾ ਹਾਂ। ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਨਾਗਰਾ ਸਾਹਿਬ। ਗੁਰਵਿੰਦਰ ਮਾਨ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ। ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗਸਕੇ ਜਿਹੜੇ ਕਹਿੰਦੇ ਟਰੰਪ ਸਾਹਿਬ ਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਕੀਤਾ ਹੈ ਇਹਨਾਂ ਨੇ। ਔਰ ਰਣਜੀਤ ਸਿੰਘ ਬੈਂਸ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਸਰ ਨਾਸਰ ਚੌਧਰੀ ਜੀ ਕਹਿੰਦੇ ਦਿੱਲੀ ਖਾਲਸਾਨ ਦੀ, ਬੰਬਈ ਖਾਲਸਾਨ ਦੀ ਔਰ ਖਾਲਸਾਨ ਜ਼ਿੰਦਾਬਾਦ ਹੈ। ਔਰ ਗਸਕੇ ਕਹਿੰਦੇ ਆਲ ਗਾਇਜ਼ ਹੂ ਆਰ ਵਾਚਿੰਗ ਪਲੀਜ਼ ਸ਼ੇਅਰ ਐਂਡ ਲਾਈਕ ਦਿਸ ਪ੍ਰੋਗਰਾਮ। ਔਰ ਫਿਰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਕਹਿੰਦੇ ਖਾਲਿਸਤਾਨ ਦੀ ਆਜ਼ਾਦੀ ਨੂੰ ਬਣਾਏ ਰੱਖਣ ਲਈ ਬੰਬਈ ਨੂੰ ਖਾਲਿਸਤਾਨ ਦੀ ਸਮੁੰਦਰੀ ਫੌਜ ਅਤੇ ਵਪਾਰਕ ਕੇਂਦਰ ਹੋਣਾ ਚਾਹੀਦਾ। ਔਰ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਖਾਲਸਾ ਰਾਜ ਹੀ ਮਨੁੱਖਤਾ ਆਜ਼ਾਦੀ ਹੈ। ਖਾਲਸਾ ਰਾਜ ਹੀ ਧਰਮ ਦੀ ਜਿੱਤ ਹੈ ਔਰ ਖਾਲਸਾ ਰਾਜ ਹੀ ਧਰਤੀ ਦੀ ਪਿਆਸ ਹੈ। ਖਾਲਸਾ ਰਾਜ ਕੁਦਰਤ ਦਾ ਸਿਧਾਂਤ ਹੈ। ਖਾਲਸਾ ਰਾਜ ਜੀਵਨ ਦੀ ਮੁਕਤੀ ਹੈ ਔਰ ਖਾਲਸਾ ਰਾਜ ਹੀ ਆਤਮਾ ਦੀ ਪੁਕਾਰ ਹੈ। ਹੁਣ ਫੈਸਲਾ ਤੇ ਚੋਣ ਤੁਸੀਂ ਕਰਨੀ ਹੈ। ਬਹੁਤ ਖੂਬਸੂਰਤ ਬਿਆਨ। ਰਾਜਨਪ੍ਰੀਤ ਸਿੰਘ ਜਿਹੜੇ ਫਤਿਹ ਨੂਪਾ ਜੀ ਵੀ ਜਿਹੜੇ ਸਤਿ ਸ਼੍ਰੀ ਅਕਾਲ ਤੁਹਾਨੂੰ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਆ ਗਿਆ ਦੋ ਦੇਖਦੇ ਰਹੋ TV 84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।